ਅਗਲੀ ਗੱਲ ਕਰੀਏ ਇਸ ਟਾਈਮ ਜਿਹੜੀ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਖਬਰ ਹੈ ਪੁਤਿਨ ਦਾ ਭਾਰਤ ਦੌਰਾ। ਇਹਨੂੰ ਕਈ ਪਹਿਲੂਆਂ ਤੋਂ ਦੇਖਿਆ ਜਾ ਰਿਹਾ ਪਰ ਕਹਿੰਦੇ ਵੀ ਜੇ ਇਹਦਾ ਤੱਤਸਾਰ ਕੱਢੀਏ ਤਾਂ ਤੱਤਸਾਰ ਇਹੀ ਹੈ, ਸਮਝੌਤੇ ਘੱਟ ਹੋਇਆ ਤੇ ਸੈਰਾਂ ਵੱਧ ਹੋਈਆਂ ਜੀ। ਪ੍ਰਵੀਨ ਜੀ 30 ਘੰਟੇ ਲਗਭਗ ਇੱਥੇ ਬਤਾਏ ਰਾਸ਼ਟਰਪਤੀ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਤੇ ਸਭ ਦੀਆਂ ਨਜ਼ਰਾਂ ਸੀ, ਖਾਸ ਕਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਾਂ ਗੱਲ ਕਰ ਰਹੇ ਸੀ ਕਿ ਕਾਫੀ ਨਜ਼ਰਾਂ ਸੀ, ਖਾਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਹਨਾਂ ਦੀ ਟੀਮ ਦੀ ਕਾਫੀ ਨਜ਼ਰ ਸੀ ਕਿ ਕੀ ਹੁੰਦਾ ਹੈ, ਕਿਉਂਕਿ ਇੱਕ ਤਰ੍ਹਾਂ ਨਾਲ ਇਸ ਫੇਰੀ ਰਾਹੀਂ ਜੇ ਜਵਾਬ ਕਿਸੇ ਨੂੰ ਜਾ ਰਿਹਾ ਸੀ ਤਾਂ ਉਹ ਅਮਰੀਕਾ ਦੇ ਰਾਸ਼ਟਰਪਤੀ ਨੂੰ ਜਾਂ ਅਮਰੀਕਾ ਨੂੰ ਜਿਹੜਾ ਉਹ ਟੈਰਿਫ ਵਾਰ ਹੈ ਜਾਂ ਟੈਰਿਫ ਲਾਉਣ ਵਾਲਾ ਮਸਲਾ ਹੈ ਜਾਂ ਜ਼ੀਰੋ ਟੈਰਿਫ ਸਮਝੌਤੇ ਨੇ ਜਿਹੜੇ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਉਸ ਪਹਿਲੂ ਤੋਂ ਅਸਰ ਪੈਣਾ ਸੀਗਾ, ਉਸ ਨਜ਼ਰੀਏ ਤੋਂ ਨਜ਼ਰ ਸੀ। ਠੀਕ ਹੈ, ਆਏ ਰਾਸ਼ਟਰਪਤੀ ਸਾਹਿਬ ਨੇ ਉਤਰਦੀ ਸਾਰੇ ਪ੍ਰਧਾਨ ਮੰਤਰੀ ਦੀ ਗੱਡੀ 'ਚ ਬੈਠੇ, ਨਰਿੰਦਰ ਮੋਦੀ ਦੀ ਉਹਦੇ ਘਰੇ ਗਏ, ਰੋਟੀ ਖਾ ਲਈ, ਸਵੇਰ ਚੜ ਗਈ, ਗਾਰਡ ਆਫ ਆਨਰ ਲੈ ਲਿਆ, ਗਾਂਧੀ ਜੀ ਦੀ ਸਮਾਧੀ ਤੇ ਜਾ ਕੇ ਫੁੱਲ ਚੜਾਤੇ, ਫਿਰ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ। ਦਿਨ ਦੇ ਵਿੱਚ 3 ਮੁਲਾਕਾਤਾਂ ਲਗਭਗ ਮੋਦੀ ਹੋਣੀਆਂ ਫਿਰ ਨਾਲ ਹੁੰਦੀਆਂ ਨੇ, ਦੋਵਾਂ ਦੇ ਵਿਚਾਲੇ ਦਵੱਲੇ ਸਮਝੌਤੇ ਹੁੰਦੇ ਨੇ, 19 ਦੇ ਕਰੀਬ ਸਮਝੌਤੇ ਨੇ ਜਿਹੜੇ ਦੱਸੇ ਜਾ ਰਹੇ ਨੇ ਕਿ ਦੋਵਾਂ ਮੁਲਕਾਂ ਦੇ ਵਿਚਾਲੇ 19 ਸਮਝੌਤੇ ਹੋਏ ਨੇ। ਤੇ ਜੀ ਮੋਦੀ ਨੇ ਭਾਰਤ ਰੂਸ ਦੀ ਦੋਸਤੀ ਨੂੰ ਧਰੁਵ ਤਾਰੇ ਵਾਂਗ ਚਮਕਦੀ ਦੋਸਤੀ ਕਰਾਰ ਦੇਤਾ, ਹੈ ਨਾ। ਪੁਤਿਨ ਨੇ ਵੀ ਕਹਿਤਾ ਕਿ ਮਤਲਬ ਕਿ ਵੀ ਇਹ ਨਰਿੰਦਰ ਮੋਦੀ ਉਹਨੇ ਜਿਹੜੇ ਕਿਸੇ ਮੂਹਰੇ ਝੁਕਦੇ ਨਹੀਂ ਜੀ, ਅਸੀਂ ਤੇਲ ਦਾ ਵਪਾਰ ਜਾਰੀ ਰੱਖਾਂਗੇ, ਕਰਦੇ ਰਵਾਂਗੇ। ਠੀਕ ਹੈ, ਬਿਆਨਬਾਜ਼ੀ ਹੋ ਗਈ। ਉਹ ਤੋਂ ਬਾਅਦ ਫਿਰ ਸਾਂਝੀਆਂ ਪ੍ਰੈਸ ਕਾਨਫਰੰਸਾਂ ਹੋ ਗਈਆਂ ਤੇ ਫਿਰ ਰਾਸ਼ਟਰਪਤੀ ਦੇ ਘਰੇ ਫਿਰ ਰੋਟੀ ਹੋ ਗਈ। ਰੋਟੀ ਨੂੰ ਲੈ ਕੇ ਫਿਰ ਖੜਗੇ ਤੇ ਰਾਹੁਲ ਹੋਰਾਂ ਵੱਲੋਂ ਬਿਆਨ ਆ ਗਿਆ ਜੀ ਇਹ ਸਰਕਾਰ ਨਿਯਮ ਤੋੜਦੀ ਹੈ ਜੀ, ਸੰਵਿਧਾਨ ਦੇ ਅਨੁਸਾਰ ਨਹੀਂ ਚੱਲਦੀ, ਰੁਤਬਾ ਨਹੀਂ ਦਿੰਦੀ, ਸਾਨੂੰ ਬੁਲਾਇਆ ਹੀ ਨਹੀਂਗਾ, ਸ਼ਸ਼ੀ ਥਰੂਰ ਫਿਰ ਬੁਲਾ ਲਿਆ, ਹੈ ਨਾ। ਸੋ ਇਸ ਲਈ ਇਹ ਵੀ ਵਿੱਚ ਚੱਲਦਾ ਰਿਹਾ। ਪਰ ਮੈਂ ਸਮਝੌਤੇ ਦੇਖ ਰਿਹਾ ਸੀਗਾ ਕਿ ਜੋ ਸਮਝੌਤੇ ਹੋਏ ਦੋਵਾਂ ਦੇ ਵਿਚਾਲੇ ਉਹਨਾਂ ਚੋਂ ਇੱਕ ਤਾਂ ਕੋਈ ਵੱਡੀ ਡੀਲ ਨਹੀਂ ਹੈ। 100 ਅਰਬ ਡਾਲਰ ਤੱਕ ਕਹਿੰਦੇ ਜੀ ਦਵੱਲਾ ਵਪਾਰ ਲਿਜਾਣ ਦੀ ਕਵਾਇਦ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਜਿਹੜਾ ਵਪਾਰ ਹੈ ਉਹ ਇੱਥੇ ਤੱਕ ਚਲਾ ਜਾਵੇ, ਇਹ ਕਹਿੰਦੇ ਸਾਡੀ ਕਵਾਇਦ ਹੈ। ਵੱਡਾ ਕੰਮ ਇਹ ਹੋਇਆ ਕਿ ਰੂਸ ਦੇ ਸੈਲਾਨੀ ਜੇ ਭਾਰਤ ਆਉਣਾ ਚਾਹਣਗੇ ਤਾਂ 30 ਦਿਨਾਂ ਤੱਕ ਉਹਨਾਂ ਨੂੰ ਮਤਲਬ ਮੁਫਤ ਸੈਰ ਸਪਾਟੇ ਦਾ ਵੀਜ਼ਾ ਮਿਲੂਗਾ। ਠੀਕ ਹੈ, ਸਾਲਾਨਾ ਜਿਹੜਾ ਵਪਾਰ ਹੈ ਉਹ 64 ਅਰਬ ਡਾਲਰ ਤੋਂ ਵਧਾ ਕੇ 100 ਮਤਲਬ 64 ਅਰਬ ਡਾਲਰ ਦਾ, ਇਸ ਨੂੰ 100 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ ਮਿਥਿਆ ਹੈ। ਤੇ ਠੀਕ ਹੈ, ਕੁਝ ਜਹਾਜ਼ਾਂ ਨੂੰ ਲੈ ਕੇ, ਕੁਝ ਯੰਤਰਾਂ ਨੂੰ ਲੈ ਕੇ, ਹੈ ਨਾ, ਤੇਲ ਨੂੰ ਲੈ ਕੇ ਤੇ ਕੁਝ ਹੋਰ ਸਮਾਨ ਨੂੰ ਲੈ ਕੇ ਇਸ ਤਰ੍ਹਾਂ ਦੇ ਸਮਝੌਤੇ ਹੋਏ ਨੇ ਦੋਵਾਂ ਮੁਲਕਾਂ 'ਚ। ਪਰ ਕੋਈ ਖਾਸ ਕਰਕੇ ਜਿਹੜਾ ਅਮਰੀਕਾ ਨੂੰ ਫਿਕਰ ਸੀ ਕੋਈ ਡਿਫੈਂਸ ਵਾਲਾ ਵੱਡਾ ਸਮਝੌਤਾ ਨਾ ਹੋ ਜਾਵੇ, ਉਹ ਨਹੀਂ ਹੋਇਆ। ਪਰ ਤੇਲ ਵਾਲੇ ਮਾਮਲੇ ਜਿਹੜਾ ਕਟੌਤੀ ਕਹੀ ਜਾ ਰਹੀ ਹੈ, ਕਟੌਤੀ ਦੀ ਬਜਾਏ ਹੋਰ ਅਗਾਂਹ ਵਧਣ ਦੇ ਸੰਕੇਤ ਜਿਹੜੇ ਦਿੱਤੇ ਨੇ, ਹੈ ਨਾ, ਇਹ ਅਮਰੀਕਾ ਲਈ ਚੁਣੌਤੀ ਵੀ ਨੇ। ਸੋ ਇਸ ਲਈ ਮੈਨੂੰ ਲੱਗਦਾ ਕਿ ਸੁਨੇਹਾ ਤਾਂ ਗਿਆ ਇਸ ਫੇਰੀ ਤੋਂ ਜੀ, ਰੂਸ ਔਰ ਭਾਰਤ ਦੀ ਨੇੜਤਾ ਦਾ ਸੁਨੇਹਾ ਤਾਂ ਗਿਆ ਵਿਸ਼ਵ ਤਾਕਤ ਨੂੰ, ਹੈ ਨਾ। ਤੇ ਉਸ ਦੇ ਮੂਹਰੇ ਇਹ ਚੁਣੌਤੀ ਵੀ ਉਭਰੇਗੀ ਕਿ ਕੀ ਉਹ ਇਹ ਤੋਂ ਬਾਅਦ ਕੋਈ ਤੜਫ ਕੇ ਕੋਈ ਨਵੀਂ ਕਾਰਵਾਈ ਤਾਂ ਨਹੀਂ ਕਰਦਾ ਭਾਰਤ ਤੇ, ਕੋਈ ਨਵੇਂ ਟੈਕਸ ਬਾਤ ਤਾਂ ਨਹੀਂ ਹੁੰਦਾ, ਕੁਛ ਨਵਾਂ ਫਰਮਾਨ ਤਾਂ ਨਹੀਂ ਆਉਂਦਾ, ਹੈ ਨਾ। ਸੋ ਇਸ ਲਈ ਇਹ ਤਾਂ ਦੇਖਣਾ ਅਜੇ ਬਾਕੀ ਹੈ। ਪਰ ਕੁੱਲ ਮਿਲਾ ਕੇ ਮਤਲਬ ਇਹੋ ਜਿਹਾ ਕੁਛ ਨਹੀਂ ਦਿਖਿਆ ਕਿ ਹਾਂ ਬਹੁਤ ਵੱਡਾ ਕੋਈ ਮਤਲਬ ਇੱਕ ਫੈਸਲਾ ਹੋਇਆ ਹੋਵੇ ਜਿਹਦਾ ਅਸਰ ਬਹੁਤ ਦੂਰ ਤੱਕ ਜਾਊਗਾ, ਜਿਹਦਾ ਸੁਨੇਹਾ ਬਹੁਤ ਦੂਰ ਤੱਕ ਜਾਊਗਾ, ਅਜਿਹਾ ਕੁਛ ਨਹੀਂ। ਇਸ ਲਈ ਸਮਝੌਤਿਆਂ ਨਾਲੋਂ ਵੱਧ ਸੈਰਾਂ ਤੇ, ਸੈਲਫੀਆਂ ਤੇ, ਤਸਵੀਰਾਂ ਤੇ ਵੱਧ ਨਜ਼ਰ ਰਹੀ ਤੇ ਉਹ ਗਲੈਮਰ ਦੇ ਰਾਹੀਂ ਸੁਨੇਹਾ ਦੇਣ ਦੀ ਜਿਹੜੀ ਕੋਸ਼ਿਸ਼ ਹੁੰਦੀ ਆ ਉਹਦੇ ਵਿੱਚ ਸਾਡੀ ਸਰਕਾਰ ਕਾਫੀ ਹੱਦ ਤੱਕ ਕਾਮਯਾਬ। ਜੀ ਬਿਲਕੁਲ।